ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਮੈਂ ਦੱਸਿਆ ਸੀ 110 ਸਾਲਾਂ ਦਾ ਨੌਜਵਾਨ ਬਜ਼ੁਰਗ ਹਜੇ ਵੀ ਕਾਰ ਚਲਾਉਂਦਾ ਹੈ। ਲਿਟਲ ਫਾਲਜ਼ ਨਿਊ ਜਰਸੀ ਦਾ ਰਹਿਣ ਵਾਲਾ ਏ ਪੋਲੋਸਕੀ ਨਾਮ ਦਾ ਇਹ ਬੰਦਾ ਜੋ ਸੌਰੀ ਵਿੰਸੈਂਟ ਡਰੈਂਸਫੀਲਡ ਨਾਮ ਦਾ ਬੰਦਾ ਕਹਿੰਦਾ ਵੀ ਮੈਂ ਐਵਰੀਡੇ ਕਾਰ ਚਲਾਉਣਾ ਆ ਤੇ ਹਰ ਰੋਜ਼ ਆਪਣਾ ਲੰਚ ਕਨਵੀਨੀਅੰਸ ਸਟੋਰ ਤੋਂ ਬਾਈ ਕਰਦਾ ਹੈਗਾ, ਉੱਥੋਂ ਖਰੀਦਦਾ ਹੈਗਾ। ਉਹਨੇ ਕਿਹਾ ਵੀ ਮੈਂ ਕੋਈ ਤਕੜੀ ਐਕਸਰਸਾਈਜ਼ ਵੀ ਨਹੀਂ ਕਰਦਾ, ਹਾਂ ਘੁੰਮਦਾ ਫਿਰਦਾ ਜ਼ਰੂਰ ਹੈਗਾ ਆ, ਐਕਟਿਵ ਰਹਿਣਾ ਹੈਗਾ ਤੇ ਮੇਰੀ ਜਿਹੜੀ ਡਰਾਈਵਿੰਗ ਆ ਉਹ ਬਹੁਤ ਵਧੀਆ ਆ। ਤੇ ਇੱਕ ਡਾਕਟਰ ਦੇ ਬਾਰੇ ਉਹਨਾਂ ਦੱਸਿਆ, ਇੱਕ ਡਾਕਟਰ ਦੇ ਕੋਲ ਜਦ ਗਿਆ ਕਹਿੰਦੇ ਡਾਕਟਰ ਦੇ ਹੀ ਹੱਥ ਕੰਬਦੇ ਸੀ ਉਹਨੂੰ ਦੇਖਣ ਦੇ ਲਈ ਵੀ 110 ਸਾਲਾਂ ਦਾ ਜਿਹੜਾ ਬੰਦਾ ਆ ਹਜੇ ਕਿੰਨਾ ਜਿਹੜਾ ਇਹ ਫਿੱਟ ਹੈਗਾ। ਉਹ ਕਹਿੰਦਾ ਵੀ ਬੰਦਾ ਜ਼ਿੰਦਗੀ 'ਚ ਮਿਸਟੇਕ ਤਾਂ ਕਈ ਵਾਰੀ ਕਰ ਲੈਂਦਾ। ਜਦੋਂ ਮੈਂ 50 ਸਾਲਾਂ ਦਾ ਸੀ ਉਦੋਂ ਸਮੋਕ ਕਰਨਾ ਸ਼ੁਰੂ ਕੀਤਾ ਸੀ, ਪਰ ਫਿਰ ਮੈਂ ਛੇਤੀ ਛੱਡ ਦਿੱਤਾ। ਤੇ ਓਵਰਆਲ ਦੱਸਦਾ ਵੀ ਮੈਂ ਬੜਾ ਜਿਹੜਾ ਸਿੰਪਲ ਰਹਿਣਾ ਆ, ਸਿੰਪਲ ਖਾਣਾ ਹੈਗਾ ਤੇ ਕਿਸੇ ਤਰ੍ਹਾਂ ਦੀ ਮੈਨੂੰ ਜਿਹੜੀ ਕੋਈ ਪ੍ਰੋਬਲਮ ਨਹੀਂ। ਮੈਂ ਕਦੇ ਕਹਿੰਦਾ ਹਸਪਤਾਲ ਦੇ ਵਿੱਚ ਐਡਮਿਟ ਵੀ ਨਹੀਂ ਹੋਇਆ। ਮਾਰਚ 28 1914 ਨੂੰ ਬੋਰਨ ਹੋਇਆ ਸੀ ਡਰੇਨਸਫੀਲਡ। ਤੇ ਬਹੁਤ ਘੱਟ ਲੋਕ ਅਮਰੀਕਾ 'ਚ ਹੈਗੇ ਜਿਹੜੇ 100 ਸਾਲ ਤੋਂ ਉੱਪਰ ਜੀਂਦੇ ਹੈਗੇ ਆ। ਤੇ ਕੱਲਾ ਇਹ ਜੀ ਨਹੀਂ ਰਿਹਾ, 110 ਸਾਲਾਂ ਦਾ ਹੋ ਕੇ ਹਜੇ ਇਹਦੇ ਕੋਲ ਲਾਇਸੈਂਸ ਵੀ ਹੈਗਾ ਤੇ ਐਵਰੀਡੇ ਇਹ ਡਰਾਈਵ ਵੀ ਕਰ ਰਿਹਾ ਹੈਗਾ। ਤੇ ਕਹਿੰਦਾ ਵੀ ਮੈਂ 80 ਸਾਲਾਂ ਤੋਂ ਐਜ਼ ਏ ਵਲੰਟੀਅਰ ਫਾਇਰ ਡਿਪਾਰਟਮੈਂਟ ਦੇ ਲਈ ਕੰਮ ਕੀਤਾ ਆ। ਇੱਕ ਟਾਈਮ ਦੇ ਉੱਤੇ ਚੀਫ ਵੀ ਹੁਣ ਲੋਕਲ ਜਿਹੜਾ ਫਾਇਰ ਡਿਪਾਰਟਮੈਂਟ ਦਾ ਸੀ ਉੱਥੇ ਕੰਮ ਕੀਤਾ ਸੀ। ਸੋ ਤੁਸੀਂ ਹਿਸਾਬ ਲਾ ਲਓ ਵੀ 80 ਸਾਲ ਉਹਨੇ ਕੰਮ ਕੀਤਾ ਇੱਕ ਫਾਇਰ ਡਿਪਾਰਟਮੈਂਟ ਦੇ ਵਿੱਚ ਵੀ। ਤੇ ਉਹ ਜ਼ਰੂਰ ਕਹਿੰਦਾ ਵੀ ਦੁੱਧ ਜ਼ਰੂਰ ਪੀਓ, ਕਹਿੰਦਾ ਵੀ ਮੈਂ ਮਿਲਕ ਜਿਹੜਾ ਆ ਉਹ ਜ਼ਰੂਰ ਪੀਣਾ ਹੈਗਾ। ਤੇ ਇੱਕ ਵਾਰੀ ਉਹਨੇ ਆਪਣਾ ਜਨਮ ਦਿਨ ਵੀ ਮਨਾਇਆ ਤੇ ਉੱਥੇ ਸਾਰਿਆਂ ਨੂੰ ਫਿਰ ਮਿਲ ਕੇ ਦਿੱਤਾ ਆਪਣੇ ਜਨਮ ਦਿਨ ਦੁੱਧ ਤੇ। ਪਿਆਓ। ਸਹੀ ਆ। ਸੋ ਬਹੁਤ ਵਧੀਆ ਸਟੋਰੀ ਆ। ਦੇਖੋ ਕਈ ਵਾਰੀ ਬੰਦਾ ਸੋਚਦਾ ਵੀ ਆਪਾਂ 65 ਸਾਲਾਂ ਦੇ ਰਿਟਾਇਰ ਹੋ ਕੇ ਬਹਿ ਗਏ ਮੂਹਰੇ ਟੀਵੀ ਦੇ ਬਹਿ ਗਏ, ਤੇ ਤੁਸੀਂ ਦੇਖੋ ਵੀ ਕਿੰਨਾ ਫਿੱਟ ਹੈਗਾ ਬੰਦਾ। ਤੇ ਕਦੇ ਕਹਿੰਦਾ ਮੈਂ ਹਸਪਤਾਲ ਐਡਮਿਟ ਵੀ ਨਹੀਂ ਹੋਇਆ ਹੈਗਾ। ਜੀ, ਜੀ, ਬਿਲਕੁਲ। ਤੇ ਇਹ ਵੀ ਜਿੱਦਾਂ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਜਾਂਦੇ ਜਾਂਦੇ ਕਹਿੰਦਾ ਵੀ ਮੈਂ ਬਹੁਤ ਵਾਰ ਬੰਦੇ ਕਹਿੰਦੇ ਵੀ ਹੈਬਿਟਸ ਜਿਹੜੀਆਂ ਫਿਕਸ ਨਹੀਂ ਹੁੰਦੀਆਂ। ਵੀ ਜਿਸ ਤਰ੍ਹਾਂ ਮੈਂ 50 ਸਾਲਾਂ ਦਾ ਸੀ ਜਦੋਂ ਕਹਿੰਦਾ ਮੈਨੂੰ ਮੇਰੇ ਨਾਲ ਦੇ ਫਾਇਰ ਫਾਈਟਰ ਨੇ ਸਿਗਰਟ ਆਫਰ ਕਰਤੀ ਤੇ ਮੈਂ ਪਸੰਦ ਕੀਤੀ ਤੇ 20 ਸਾਲ ਲਗਾਤਾਰ ਉਹ ਸਿਗਰਟਾਂ ਪੀਂਦਾ ਰਿਹਾ। ਪਰ 70 ਸਾਲਾਂ ਦਾ ਹੋ ਕੇ ਕਹਿੰਦਾ ਮੈਂ ਸਿਗਰਟਾਂ ਛੱਡਤੀਆਂ। ਛੱਡਤੀਆਂ। ਕਹਿੰਦਾ ਇੱਕ ਦਿਨ ਮੈਂ ਕਹਿਤਾ ਬਸ ਹੁਣ ਛੱਡ ਦੇਣੀਆਂ, ਛੱਡਤੀਆਂ। ਸੋ ਕਹਿੰਦਾ ਵੀ ਪੋਜ਼ਿਟਿਵ ਰਹੋ, ਜੇ ਜੀ। ਤੁਹਾਡੀ ਕੋਈ ਬੁਰੀ ਆਦਤ ਹੈਗੀ ਆ ਉਹਨੂੰ ਤੁਸੀਂ ਛੱਡ ਸਕਦੇ ਹੈਗੇ ਆ। ਪੋਜ਼ਿਟਿਵ ਰਹੋ, ਐਕਟਿਵ ਰਹੋ ਤੇ ਤੁਹਾਡਾ ਲਾਈਫ ਜਿਹੜਾ ਤੁਸੀਂ ਕਹਿੰਦੇ ਬਿਲਕੁਲ ਫਿੱਟ ਰਹੋਗੇ। ਜੀ। ਜਾਂਦੇ ਜਾਂਦੇ ਗੱਲ ਕਰਦੇ ਜਾਈਏ ਟਰੰਪ ਹੁਣਾਂ ਦਾ ਜਿਹੜਾ ਹਸ਼ ਮਨੀ ਟਰਾਇਲ ਆ ਉਹ ਚੱਲ ਰਿਹਾ ਆ। ਡੇਵਿਡ ਪੈਕਰ ਉਹਦੀ ਜਿਹੜੀ ਟੈਸਟੀਮੋਨੀ ਆ ਉਹ ਹੋ ਰਹੀ ਹੈ। ਨੈਸ਼ਨਲ ਇਨਕੁਆਇਰਰ ਦੇ ਨਾਲ ਡੇਵਿਡ ਪੈਕਰ ਜਿਹੜੇ ਉਹ ਜੁੜੇ ਆ, ਜਿਨ੍ਹਾਂ ਜਿਹੜੇ ਉਸਦੇ ਪਬਲਿਸ਼ ਜਿਹੜਾ ਉਹ ਕਰਦੇ ਸੀਗੇ। ਇਹੀ ਦੋਸ਼ ਆ ਵੀ ਜਿਹੜਾ ਹਸ਼ ਮਨੀ ਟਰਾਇਲ ਦੇ ਵਿੱਚ ਵੀ ਜਿਹੜੇ ਸਟੋਰਮੀ ਡੈਨੀਅਲਸ ਦੇ ਨਾਲ ਜੋ ਇਸਦੇ ਸੰਬੰਧ ਸੀਗੇ ਵਿਆਹੇ ਹੋਣ ਦੇ ਚੱਲਦਿਆਂ ਟਰੰਪ ਹੁਣਾਂ ਦੇ, ਉਸ ਨੂੰ ਜਿਹੜਾ ਉਹ ਦੱਬਿਆ ਗਿਆ 2016 ਦੀਆਂ ਇਲੈਕਸ਼ਨਸ ਤੋਂ ਜਿਹੜਾ ਉਹ ਪਹਿਲਾਂ ਕੋਹਨ ਜਿਹੜਾ ਇਹਨਾਂ ਦਾ ਪ੍ਰਾਈਵੇਟ ਅਟਰਨੀ ਸੀ ਉਸ ਦੇ ਦੁਆਰਾ ਇਹ ਸਾਰਾ ਕੁਝ ਕੀਤਾ ਗਿਆ। ਹੁਣ ਉਹ ਜਿਹੜੇ ਭੇਦ ਆ ਉਹ ਖੋਲ ਰਿਹਾ ਆ। ਟੈਬਲੋਇਡ ਮੀਡੀਆ ਮੋਗਲ ਡੇਵਿਡ ਪੈਕਰ ਦੇ ਨਾਲ ਜਿਹੜੀ ਉਹ ਗੱਲ ਕੀਤੀ ਜਾ ਰਹੀ ਆ। ਕਹਿੰਦਾ ਵੀ ਅਕਸਰ ਮੈਨੂੰ